ਸਾਨੂੰ ਤਕਰੀਬਨ 1 ਸਾਲ 12-13 ਦਿਨ ਹੋ ਗਏ ਨੇ ਇੱਥੇ ਬੈਠਿਆਂ ਨੂੰ। ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨ ਕਰਨ ਵੀ ਅਸੀਂ ਬੈਠੇ ਕਿਉਂ। ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ। ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆ ਵਾ। ਕੌਮੀ ਇਨਸਾਫ ਮੋਰਚੇ ਵੱਲੋਂ ਐਲਾਨ ਚੰਡੀਗੜ੍ਹ ਦੇ ਰਸਤੇ ਖੋਲ੍ਹਣ ਲਈ ਫ੍ਰੀ ਕਰਨ ਲਈ ਤੇ ਨਾਲ ਹੀ ਸਾਡਾ ਐਲਾਨ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ਼ ਹੱਕੀ ਮੰਗਾਂ ਨਾ ਮੰਨੀਆਂ ਅਸੀਂ ਫਿਰ ਰਸਤੇ ਬੰਦ ਕਰਨ ਲਈ ਮਜਬੂਰ ਹੋਵਾਂਗੇ। ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ। ਸਾਡੀ ਮਜਬੂਰੀ ਬਣ ਗਈ, ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ। ਹਜੇ ਤੱਕ ਪਰਮਜੀਤ ਸਿੰਘ ਭਿਓਰਾ ਦੀ ਪੰਜਾਬ ਸਰਕਾਰ ਨੇ ਕਰਨੀ ਐਸਐਸਪੀ ਰੋਕ ਕੇ ਬੈਠੇ ਨੇ ਪਟਿਆਲੇ। ਜਗਤਾਰ ਸਿੰਘ ਤਾਰਾ ਦੀ ਪੈਰੋਲ ਨਹੀਂ ਹੋ ਰਹੀ। ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕੇਸ ਨੇ ਉਹ ਪੰਜਾਬ ਵਿੱਚ ਇੱਕੋ ਕੇਸ ਰਹਿ ਗਿਆ, 3 ਵਾਰੀ ਹੋ ਗਏ ਨੇ। ਉਹਨਾਂ ਨੂੰ ਪੰਜਾਬ 'ਚ ਨਹੀਂ ਲਿਆ ਜਾ ਰਿਹਾ, ਉੱਤੇ ਕੋਈ ਕੇਸ ਹੀ ਨਹੀਂ ਦਿੱਤੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚੇ ਹੋ ਸ਼ਾਰਟ ਨੋਟਿਸ ਤੇ। ਪ੍ਰੋਗਰਾਮ ਇਹ ਹੈ ਕਿ ਸਾਨੂੰ ਤਕਰੀਬਨ 1 ਸਾਲ ਤੇ 12-13 ਦਿਨ ਹੋ ਗਏ ਨੇ ਇੱਥੇ ਬੈਠਿਆਂ ਨੂੰ। ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਚੰਗੀ ਤਰ੍ਹਾਂ। ਜਿਹੜੇ ਇਹਨਾਂ ਦੇ ਅਧਿਕਾਰ ਖੇਤਰ 'ਚ ਉਹ ਵੀ ਨਹੀਂ ਹੋ ਰਹੇ। ਲੋਕ ਰਾਏ ਇਹ ਬਣੀ ਹੈ ਕਿ ਘੱਟ ਤੋਂ ਘੱਟ ਲੋਕਾਂ ਨੂੰ ਚੇਤਨ ਕੀਤਾ ਜਾਵੇ, ਸੁਚੇਤ ਕੀਤਾ ਜਾਵੇ, ਸਰਕਾਰਾਂ ਨੂੰ ਜਗਾਇਆ ਜਾਵੇ। ਅਸੀਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ, ਪਰਸੋਂ ਨੂੰ 20 ਤਰੀਕ। ਸ਼ਹੀਦ ਬਾਬਾ ਗਰਜਾ ਸਿੰਘ, ਸ਼ਹੀਦ ਬਾਬਾ ਬੋਤਾ ਸਿੰਘ ਨੇ ਉਸ ਸਮੇਂ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ, ਜਦੋਂ ਜ਼ਕਰੀਆ ਖਾਨ ਦੇ ਕੋਲ ਮੈਸੇਜ ਆ ਰਿਹਾ ਵੀ ਸਿੱਖ ਖਤਮ, ਕੌਮ ਖਤਮ ਹੀ ਹੋ ਗਈ ਹੈ, ਉਹਨਾਂ ਨੇ ਇੱਕ ਤਰੀਕਾਕਾਰ ਵਰਤਿਆ ਕਿ ਰਸਤੇ 'ਚ ਜਾਂਦੇ ਰਾਹੀ ਨੇ ਕਿਹਾ ਕਿ ਸਿੱਖ ਦੇਖ ਲੈ ਦੋ ਜੰਗਲ ਵਿੱਚ ਸਨ। ਉਹ ਕਹਿੰਦਾ ਸਿੱਖ ਹੈ ਨਹੀਂ, ਸਿੱਖ ਖਤਮ ਹੋ ਗਏ ਨੇ। ਉਹਨਾਂ ਨੇ ਕਿਹਾ ਵੀ ਜਿਹੜਾ ਰਸਤੇ 'ਚ ਜਾਂਦਾ ਇੱਕ ਆਨਾ ਗੱਡੇ ਨੂੰ ਤੇ ਟਕਾ ਖੋਤੇ ਨੂੰ ਟੈਕਸ, ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਹੋ ਜਾਣਾ। ਉਹਨਾਂ ਨੇ ਜ਼ਕਰੀਆ ਖਾਨ ਨੂੰ ਜਗਾਉਣ ਲਈ ਸੁੱਤੀ ਸਰਕਾਰ ਨੂੰ ਟੈਕਸ ਲਾਤਾ। ਅਸੀਂ ਉਹਨਾਂ ਦੇ ਵਾਰਸ ਹਾਂ, ਉਹਨਾਂ ਗੁਰਸਿੱਖਾਂ ਦੇ, ਸ਼ਹੀਦਾਂ ਦੇ, ਗੁਰੂਆਂ ਦੇ, ਜਰਨੈਲਾਂ ਦੇ ਵਾਰਸ ਹਾਂ। ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨ ਕਰਨ ਵੀ ਅਸੀਂ ਬੈਠੇ ਕਿਉਂ ਹਾਂ। ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ। ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆ ਵਾ। 11 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ, ਅਸੀਂ ਖੋਲ੍ਹਣ ਲਈ, ਬੰਦ ਕਰਨ ਲਈ, ਖੋਲ੍ਹਣ ਲਈ ਅਸੀਂ ਐਲਾਨ ਕਰਤਾ। ਉਹਦੇ ਵਾਸਤੇ ਜਿਹੜੇ ਸਾਡੇ ਗੁਰਸਿੱਖ ਨੇ, ਸਾਡੇ ਨਾਲ ਸੰਬੰਧਿਤ ਨੇ, ਤਾਲਮੇਲ ਕਮੇਟੀ ਦੇ ਇੱਕ ਮੈਂਬਰ ਨੇ ਗੁਰਦੀਪ ਸਿੰਘ ਜੀ ਬਠਿੰਡਾ ਨੇ, ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਤੇ ਆ ਨਹੀਂ ਸਕਦੇ, ਇੱਥੇ ਕਰਨੇ ਨੇ। ਬਲਵਿੰਦਰ ਸਿੰਘ ਜੀ ਲੋਕ ਅਧਿਕਾਰ ਲਹਿਰ ਦੇ ਮੁਖੀ ਵੀ ਨੇ, ਤਾਲਮੇਲ ਕਮੇਟੀ ਦੇ ਸਾਡੇ ਬੁਲਾਰੇ ਵੀ ਨੇ, ਉਹਨਾਂ ਨੇ ਕਿਹਾ ਅਸੀਂ ਫਿਰੋਜ਼ਪੁਰ ਕਰਨੇ ਆ। ਇਸੇ ਤਰ੍ਹਾਂ ਬਾਕੀ ਜਿਹੜੇ ਸਾਡੇ ਸੀਗੇ ਗੁਰਦਾਸਪੁਰ ਤੋਂ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ, ਉਹ ਕਹਿੰਦੇ ਅਸੀਂ ਕਰਨੇ ਨੇ, ਉਹ ਅਸੀਂ ਕਰਨੇ। ਇਹ ਸਾਡਾ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਐਲਾਨ ਚੰਡੀਗੜ੍ਹ ਦੇ ਰਸਤੇ ਖੋਲ੍ਹਣ ਲਈ, ਫ੍ਰੀ ਕਰਨ ਲਈ ਤੇ ਨਾਲ ਹੀ ਸਾਡਾ ਐਲਾਨ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ਼ ਹੱਕੀ ਮੰਗਾਂ ਨਾ ਮੰਨੀਆਂ ਅਸੀਂ ਫਿਰ ਰਸਤੇ ਬੰਦ ਕਰਨ ਲਈ ਮਜਬੂਰ ਹੋਵਾਂਗੇ। ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ। ਸਾਡੀ ਮਜਬੂਰੀ ਬਣ ਗਈ, ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ। ਹਜੇ ਤੱਕ ਪਰਮਜੀਤ ਸਿੰਘ ਭਿਓਰਾ ਦੀ ਪੰਜਾਬ ਸਰਕਾਰ ਨੇ ਕਰਨੀ ਐਸਐਸਪੀ ਰੋਕ ਕੇ ਬੈਠੇ ਨੇ ਪਟਿਆਲੇ। ਜਗਤਾਰ ਸਿੰਘ ਤਾਰਾ ਦੀ ਪੈਰੋਲ ਨਹੀਂ ਹੋ ਰਹੀ। ਦੇਖੋ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕੇਸ ਨੇ ਉਹ ਪੰਜਾਬ ਵਿੱਚ ਇੱਕੋ ਕੇਸ ਰਹਿ ਗਿਆ, 3 ਵਾਰੀ ਹੋ ਗਏ ਨੇ। ਉਹਨਾਂ ਨੂੰ ਪੰਜਾਬ 'ਚ ਨਹੀਂ ਲਿਆ ਜਾ ਰਿਹਾ, ਉੱਤੇ ਕੋਈ ਕੇਸ ਹੀ ਨਹੀਂ ਦਿੱਤੀ ਦੇ ਵਿੱਚ। ਅਸੀਂ ਕਹਿੰਦੇ ਪੰਜਾਬ ਸ਼ਿਫਟ ਕਰੋ, ਉਹਨਾਂ ਦਾ ਕੋਈ ਜਿਹੜਾ ਪਰਿਵਾਰ ਉਹਨੂੰ ਮਿਲੇ, ਰਾਹਤ ਮਿਲੇ, ਨਹੀਂ ਆ ਰਿਹਾ। ਇਸ ਕਰਕੇ ਸਾਡੀ ਮਜਬੂਰੀ ਬਣ ਗਈ। ਸਾਡਾ ਐਲਾਨ ਅੱਜ ਅਸੀਂ ਪਰਸੋਂ ਨੂੰ ਟੋਲ ਪਲਾਜ਼ੇ ਬੰਦ ਕਰਨੇ। ਮੈਂ ਉਹ ਦੱਸ ਵੀ ਦੇਣਾ ਚਾਹੁੰਦਾ
ਕਿਹੜੇ ਫਿਰੋਜ਼ਪੁਰ ਦੇ 2 ਟੋਲ ਪਲਾਜ਼ੇ ਨੇ ਨਹੀਂ, ਫਿਰੋਜ਼ਪੁਰ ਟੋਲ ਪਲਾਜ਼ਾ, ਫਿਰੋਜ਼ ਸ਼ਾਹ ਟੋਲ ਪਲਾਜ਼ਾ ਜਿਹੜੀ ਮੋਗੇ ਨੂੰ ਸੜਕ ਆਉਂਦੀ ਹੈ, ਤੇ ਦਾਰਾਪੁਰ ਆ ਟੋਲ ਪਲਾਜ਼ਾ, ਇਹ ਮੋਗੇ ਤੇ ਜੀਰੇ ਦੇ ਬੈਟਵੀਨ ਪੈਂਦਾ। ਇਹ ਨੇ 2 ਫਿਰੋਜ਼ਪੁਰ ਦੇ। ਜਿਹੜੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਟੋਲ ਪਲਾਜ਼ੇ ਨੇ, ਉਹ ਨੇ ਆਪਣਾ ਬੜੌਦੀ ਜੀ ਟੋਲ ਪਲਾਜ਼ਾ, ਭਾਗੋ ਮਾਜਰਾ ਟੋਲ ਪਲਾਜ਼ਾ, ਸੋਲਖੀਆਂ ਟੋਲ ਪਲਾਜ਼ਾ, ਤੇ ਇੱਕ ਜਿਹੜਾ ਉਹਦੇ ਆਪਣੇ ਪੈਂਦਾ ਬਰੂਟ ਦੇ ਲਾਗੇ, ਹਾਂਜੀ ਅਜੀਜ਼ਪੁਰ ਟੋਲ ਪਲਾਜ਼ਾ। ਪਟਿਆਲਾ ਦੇ ਨੇ ਧਰੇੜੀ ਟੋਲ ਪਲਾਜ਼ਾ, ਜਿਹੜੇ ਪਟਿਆਲਾ ਤੋਂ ਰਾਜਪੁਰਾ ਸੜਕ ਹੋਈ। ਜਲੰਧਰ ਨੇ ਜਿਹੜਾ ਸ਼ਾਹਕੋਟ ਤੋਂ ਰੋਡ ਜਾਂਦੀ ਹੈ ਮੋਗੇ ਨੂੰ, ਉਹਦਾ ਟੋਲ ਪਲਾਜ਼ਾ ਦਾ ਬਾਹਮਣੀਆਂ ਟੋਲ ਪਲਾਜ਼ਾ। ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਵੱਡਾ, ਜਿਹੜਾ ਆਪਣੇ ਫਲੋਰ ਦੇ ਲਾਗੇ। ਤੇ ਕਲਾਲ ਟੋਲ ਪਲਾਜ਼ਾ ਸਮਰਾਲਾ, ਜਿਹੜਾ ਇਹ ਵੀ ਲੁਧਿਆਣੇ ਵਿੱਚ ਪੈਂਦਾ। ਇੱਕ ਬਠਿੰਡਾ ਵਿੱਚ ਜੀਦਾ ਟੋਲ ਪਲਾਜ਼ਾ, ਇਹ ਵੀ ਬਠਿੰਡਾ ਵਿੱਚ ਪੈਂਦਾ। ਫਰੀਦਕੋਟ ਦੇ ਨੇ ਤਲਵੰਡੀ ਭਾਈ, ਤੇ ਨਵਾਂ ਸ਼ਹਿਰ ਦਾ ਟੋਲ ਪਲਾਜ਼ਾ ਨੇ ਬਸ਼ੂਆ ਟੋਲ ਪਲਾਜ਼ਾ, ਜਿਹੜਾ ਬਲਾਚੌਰ ਤੇ ਲੱਗੇ। ਠੀਕ ਹੈ ਜੀ। ਇਹ ਟੋਲ ਪਲਾਜ਼ੇ ਨੇ ਜਿਹੜੇ ਅਸੀਂ ਸੰਗਤ ਦੇ ਸਹਿਯੋਗ ਨਾਲ, ਸੰਗਤ 11 ਤੋਂ 3 ਵਜੇ 11 ਤੋਂ 2 ਵਜੇ ਤੱਕ ਬੰਦ ਕਰ ਜਾ ਰਹੀ ਹੈ। ਇਹ ਸਾਡਾ ਉੱਥੇ ਬੋਰਡ ਲੱਗਿਆ ਹੋਏਗਾ। ਅਸੀਂ ਤੁਹਾਡੇ ਮਾਧਿਅਮ ਰਾਹੀਂ ਇਸ ਟੋਲ ਪਲਾਜ਼ਾ ਦੇ ਮੈਨੇਜਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ, ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਇਹ ਅਸੀਂ ਉੱਥੇ ਬੋਰਡ ਲਾ ਦੇਣਾ ਕਿ 3 ਘੰਟੇ ਲਈ 11 ਤੋਂ 2 ਵਜੇ ਵੀ ਕੋਈ ਟਕਰਾਅ ਨਾ ਹੋਵੇ। ਉਹ ਟੋਲ ਪਲਾਜ਼ੇ ਦੇ ਆਪੋ ਆਪਣੇ ਪਿਆਰੀ ਖੋਲ੍ਹਣ। ਇਹ ਸਾਡੀ ਚਿੱਠੀ ਵੀ ਆ, ਸਾਡੀ ਬੇਨਤੀ ਵੀ ਆ ਉਹਨਾਂ ਟੋਲ ਪਲਾਜ਼ਾ ਦੇ ਮੈਂਬਰਾਂ ਨੂੰ, ਜਿਹਨਾਂ ਨੂੰ ਅਸੀਂ ਕਹਿ ਦਿੱਤਾ ਜਿੱਥੇ ਸਾਡੇ ਇਹ ਸਾਈਨ ਲੱਗ ਜਾਣ ਕੌਮੀ ਇਨਸਾਫ ਮੋਰਚੇ ਵੱਲੋਂ, ਉਹ ਕੋਈ ਅਸੀਂ ਖੱਲਲ ਨਹੀਂ ਪਾਉਣਾ ਚਾਹੁੰਦੇ, ਕੋਈ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਕੋਈ ਪ੍ਰਸ਼ਾਸਨ ਨਹੀਂ, ਕੋਈ ਟੋਲ ਪਲਾਜ਼ੇ ਵਾਲਿਆਂ ਨੂੰ ਨਹੀਂ ਪਰੇਸ਼ਾਨ ਕਰਨਾ। ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸਰਕਾਰ ਨੂੰ, ਇਸ ਕਰਕੇ ਜਿੰਨੇ ਸਾਡੇ ਮੈਨੇਜਰ ਸਾਹਿਬਾਨ ਨੇ ਉੱਥੇ ਬੈਠੇ ਨੇ ਉਹ ਟੋਲ ਪਲਾਜ਼ਾ ਦੇ, ਉਹ ਆਪਣੇ ਟੋਲ ਪਲਾਜ਼ਾ ਮੁਕਤ ਹੋਣਗੇ, ਮਤਲਬ ਮੁਕਤ ਹੋਣਗੇ, ਬੈਰੀਅਰ ਓਪਨ ਹੋਣਗੇ 3 ਘੰਟੇ 3 ਘੰਟੇ ਵਾਸਤੇ। ਇਹ ਬੇਨਤੀ ਹੈ। ਹੋਰ ਕਿਸੇ ਦਾ ਕੋਈ ਇਹਦੇ ਪ੍ਰਤੀ ਸਵਾਲ ਆ ਤੇ ਕਰ ਸਕਦੇ। ਇਹ ਤਾਂ ਇੱਕ ਦਿਨ ਦਾ ਪ੍ਰੋਗਰਾਮ ਦਿੱਤਾ, ਇਹ ਤੋਂ ਅਗਲਾ ਪ੍ਰੋਗਰਾਮ ਵੀ ਕੋਈ ਤਿੱਖਾ ਹੋ ਸਕਦਾ। ਇਹ ਤੋਂ ਅਗਲਾ ਮੈਂ ਦੱਸ ਦਿੱਤਾ ਕਿ ਹਜੇ ਡੇਟ ਕੋਈ ਨਹੀਂ। ਜੇ ਸਰਕਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨਾ ਮੰਨੀ, ਅਸੀਂ ਫਿਰ ਚੰਡੀਗੜ੍ਹ ਦੇ ਰਸਤੇ ਬੰਦ ਕਰਾਂਗੇ। ਸਾਡੇ ਕੋਲ ਕੋਈ ਆਪਸ਼ਨ ਨਹੀਂ। ਇਹਦੇ ਵਿੱਚ ਤੁਹਾਡੀ ਕਿਸਾਨ ਜਥੇਬੰਦੀ ਵੀ ਕੋਈ ਸਪੋਰਟ ਕਰ ਰਹੀ ਹੈ? ਸਾਰੀਆਂ ਕਿਸਾਨ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਅਸੀਂ ਓਪਨ ਕੀਤਾ ਨਹੀਂ। ਅਸੀਂ ਤਾਂ ਇੰਨਾ ਹੀ ਕੀਤਾ ਸੀ, ਉਹ ਸਾਡੀਆਂ ਸਪੋਰਟ ਕਰਦੀਆਂ ਲੋਕਲ ਲੈਵਲ। ਜਿਹੜਾ ਤੁਸੀਂ ਟੋਲ ਪਲਾਜ਼ਿਆਂ ਦਾ ਜ਼ਿਕਰ ਕੀਤਾ, ਉੱਥੇ ਬੰਦ ਕਰਵਾਉਣ ਨੂੰ ਲੈ ਕੇ ਕੋਈ ਜਥੇਬੰਦਕ ਤੌਰ ਤੇ ਅਗਵਾਈ ਵੀ ਕਰੇਗਾ ਜਾਂ? ਬਿਲਕੁਲ ਕਰੇਗਾ ਜੀ। ਮੈਂ ਨਾਂ ਦੱਸਦੇ ਨੇ, ਬਠਿੰਡੇ ਵੱਲ ਕਰਨਗੇ ਗੁਰਦੀਪ ਸਿੰਘ ਜੀ ਬਠਿੰਡਾ, ਫਿਰੋਜ਼ ਸ਼ਾਹ ਜਿਹੜਾ ਟੋਲ ਪਲਾਜ਼ਾ ਜਾਂ ਦਾਰਾਪੁਰ ਟੋਲ ਪਲਾਜ਼ਾ ਉਹ ਕਰਨਗੇ ਬਲਵਿੰਦਰ ਸਿੰਘ ਜੀ, ਉਹ ਸਾਡੇ ਮੈਂਬਰ ਨੇ ਤਾਲਮੇਲ ਕਮੇਟੀ। ਗੁਰਦਾਸਪੁਰ ਵਾਲੇ ਉਹ ਕਰਨਗੇ ਕਾਹਨ ਸਿੰਘ ਵਾਲਾ ਹੋਣੀ, ਤੇ ਲੁਧਿਆਣੇ ਦੀ ਜਿਹੜੀ ਸੰਗਤ ਆ ਉਹ ਕਰੇਗੀ ਆਪਣਾ ਲਾਡੋਵਾਲਾ ਟੋਲ। ਜਿਹੜੇ ਇੱਥੇ ਦੇ ਟੋਲ ਪਲਾਜ਼ੇ, ਬਲਵੀਰ ਸਿੰਘ ਜੀ ਬੈਠੇ ਹੋਣੇ ਨੇ, ਕਾਲਾ ਜੀ ਬੈਠੇ ਹੋਣੇ ਨੇ, ਇਹਨਾਂ ਦੀਆਂ ਅਮਜੀਤਪੁਰ ਬੈਠੇ ਹੋਣੇ, ਰਾਜਪੁਰਾ ਬੈਠੇ ਨੇ, ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਰਿਆਂ ਦੀ। ਇਹ ਆਪੋ ਆਪਣੇ ਟੋਲ ਪਲਾਜ਼ੇ ਦੀ ਕਮਾਂਡ ਕਰਨਗੇ। ਅਸੀਂ ਨੰਬਰ ਭੇਜ ਦਿੱਤੇ ਸੰਗਤਾਂ ਨੂੰ, ਜਿਹੜੇ ਇਹਨਾਂ ਨਾਲ ਸੰਪਰਕ ਕਰਨਗੇ ਉੱਥੇ ਆਉਣਾ ਚਾਹੁੰਗੇ ਆਉਣਗੇ। ਜੇ ਕਿਸੇ ਨੇ ਉੱਥੇ ਲੰਗਰ ਪਾਣੀ ਲਾਉਣਾ, ਕੋਈ ਸੇਵਾ 2 ਘੰਟੇ ਚਾਹ ਪਾਣੀ ਕਰਨੀ, ਉਹ ਕਰਨੀ। ਸੰਗਤ ਵੀ ਸਹਿਯੋਗ ਦੇ ਰਹੀ ਸਾਨੂੰ। ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਮਾਰਚ ਕਰਦੇ ਨੇ, ਤਹਿਸੀਲ ਲੈਵਲ ਤੇ ਵੀ, ਜ਼ਿਲ੍ਹੇ ਪੱਧਰ ਤੇ ਕੌਮੀ ਇਨਸਾਫ ਮੋਰਚਾ ਕੀ ਉਹਦੇ ਸ਼ਮੂਲੀਅਤ ਕਰਨੀ? ਅਸੀਂ ਦੇਖੋ, ਕੌਮੀ ਇਨਸਾਫ ਮੋਰਚੇ ਦੀ ਜੋ ਹੈਸੀਅਤ ਆ, ਕਿਸਾਨ ਵੀਰ ਸਾਡੇ ਭਰਾ ਨੇ, ਅਸੀਂ ਵੀ ਕਿਸਾਨੀ ਨਾਲ ਸੰਬੰਧਿਤ ਆ। ਸਿੱਧੇ ਅਸਿੱਧੇ ਢੰਗ ਨਾਲ ਕਿਸੇ ਦੀ ਜ਼ਮੀਨ ਨਹੀਂ ਵੀ ਹੋਵੇਗੀ, ਕੋਈ ਦੁਕਾਨ ਹੋਵੇਗੀ, ਕਿਸਾਨੀ ਨਾਲ ਸੰਬੰਧਿਤ ਆ। ਪੰਜਾਬ ਦਾ ਸਾਰਾ ਕਾਰੋਬਾਰ, ਸਾਰਾ ਬਿਜ਼ਨਸ ਜੋ ਵੀ ਚੱਲਦਾ ਉਹ ਕਿਸਾਨੀ ਨਾਲ ਸੰਬੰਧਿਤ ਚੱਲਦਾ, ਸਿੱਧੇ ਸਾਂਝੇ ਢੰਗ ਨਾਲ। ਅਸੀਂ ਬਿਲਕੁਲ ਸਹਿਮਤ ਆ, ਉਹ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ। ਅਸੀਂ ਵੀ ਇੱਥੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਪ੍ਰੋਗਰਾਮ ਰੱਖਿਆ, ਹੋ ਸਕਦਾ ਛੋਟਾ ਇੱਥੇ ਮਾਰਚ ਕੱਢਿਆ ਜਾਵੇ, ਜਿੱਦਾਂ ਮਹੱਲਾ ਕੱਢਦੇ ਆ, ਕੋਈ ਗੱਲ ਨਹੀਂ। ਪਰ ਸਾਡੀ ਪੂਰੀ ਸਿੰਪਤੀ, ਸਾਡਾ ਪੂਰਾ ਉਹਨਾਂ ਦਾ ਉਹ ਸਾਡਾ ਸਹਿਯੋਗ ਦਿੰਦੇ ਨੇ ਕਿਸਾਨ ਜਥੇਬੰਦੀਆਂ, ਅਸੀਂ ਉਹਦਾ ਪੂਰਾ ਸਹਿਯੋਗ ਦੇਵਾਂਗੇ। ਅਸੀਂ ਅਪੀਲ ਵੀ ਕਰਦੇ ਹਾਂ ਜਿਹੜੇ ਇੱਥੇ ਲੋਕਲ ਲੈਵਲ ਉਹ ਇੱਥੇ ਆਉਣ ਦੇ ਕਾਰਨ ਬਾਕੀ ਜਿੰਨਾ ਵੀ ਪੰਜਾਬ ਆ, ਵੱਧ ਤੋਂ ਵੱਧ ਟਰੈਕਟਰ ਲੈ ਕੇ ਕਿਸਾਨ ਜਥੇਬੰਦੀਆਂ ਦਾ ਉਸ ਦਿਨ ਸਾਥ ਦਿੱਤਾ ਜਾ ਕੇ ਦੱਸਿਆ ਜਾਵੇ ਕਿ ਸਾਡਾ ਪੰਜਾਬ ਤਾਂ ਲੁੱਟ ਲਿਆ, ਅਸੀਂ ਤਾਂ ਪੱਟੇ ਚੱਲੇ, ਅਸੀਂ ਤਾਂ ਬਰਬਾਦ ਹੋ ਗਏ। ਇਹ ਦੁਨੀਆ ਦੇ ਲੋਕੋ ਵੀ, ਜੇ ਕਿਸਾਨੀ ਬਰਬਾਦ ਹੁੰਦੀ ਤਾਂ ਤੁਸੀਂ ਵੀ ਇੱਥੇ ਖੜਨਾ ਨਹੀਂ। ਕੋਈ ਵੀ ਦੁਕਾਨ, ਕਰਿਆਨੇ ਦੀ ਦੁਕਾਨ, ਚਾਹੇ ਉਹ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਕੱਪੜੇ ਦੀ ਦੁਕਾਨ, ਫਰੂਟ ਦੀ ਦੁਕਾਨ, ਕੋਈ ਕਾਰੋਬਾਰ ਹੈ ਉਹ ਕਿਸਾਨੀ ਨਾਲ ਸੰਬੰਧਿਤ ਆ। ਕਿਉਂਕਿ ਜੇ ਮਜ਼ਦੂਰ ਕੰਮ ਕਰੂਗਾ
ਉੱਥੇ ਪੈਸੇ ਕਮਾਊਗਾ ਉਹੀ ਉੱਥੇ ਸਪੈਂਡ ਕਰੇਗਾ ਨਾ ਖਰਚੇਗਾ। ਇਸ ਕਰਕੇ ਅਸੀਂ ਕਿਸਾਨੀ ਨਾਲ ਪੂਰੀ ਤਰ੍ਹਾਂ ਹੋਰ ਅਸੀਂ ਨੌਜਵਾਨਾਂ ਨੂੰ ਇੱਕ ਜਿਹੜਾ ਸਾਡਾ ਅੱਜ ਦਾ ਮੇਨ ਜਿਹੜਾ ਪ੍ਰੈਸ ਕਾਨਫਰੰਸ ਦਾ ਮਕਸਦ ਹੈਗਾ ਕਰਨ ਦਾ ਕਿ ਅਸੀਂ ਸਾਡੇ ਕਨਵੀਨਰ ਨੇ ਭਾਈ ਪਾਲ ਸਿੰਘ ਫਰਾਂਸ, ਉਹਨਾਂ ਦੀ ਅਗਵਾਈ 'ਚ ਅਸੀਂ ਇੱਥੇ ਅੱਜ ਦੇ ਜਿਹੜੇ ਟੋਲ ਪਲਾਜ਼ੇ ਬੰਦ ਕਰਾਉਣ ਦੀ ਜਿਹੜੀ ਕਾਲ ਹੈ ਉਹ ਦੇ ਰਹੇ ਹਾਂ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਨੌਜਵਾਨ ਖਾਸ ਤੌਰ ਇਹ ਮੰਗ ਕਰ ਰਹੇ ਸੀ ਕਿ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਨੇ। ਅਸੀਂ ਅੱਜ ਨੌਜਵਾਨਾਂ ਦੀ ਮੰਗ ਤੇ ਇਹ ਟੋਲ ਪਲਾਜ਼ੇ ਜਿਹੜੇ ਗਿਣਤੀ ਹੁਣੇ ਫਰਾਂਸ ਸਾਹਿਬ ਨੇ ਦੱਸੀ ਹੈ ਇਹ ਬੰਦ ਕਰਾਉਣੇ ਨੇ। ਸੋ ਮੇਰੀ ਕਿਸਾਨ ਜਥੇਬੰਦੀਆਂ ਨੂੰ, ਸਿੱਖ ਜਥੇਬੰਦੀਆਂ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਪੰਚਾਇਤਾਂ ਨੂੰ, ਨੌਜਵਾਨ ਸਭਾਵਾਂ ਨੂੰ, ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਵੇਰੇ 11 ਵਜੇ 20 ਤਰੀਕ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਆਪਾਂ ਇਹ ਟੋਲ ਪਲਾਜ਼ੇ ਹਰ ਹਾਲ ਦੇ ਵਿੱਚ ਬੰਦ ਕਰਾਉਣੇ ਨੇ। ਕਿਉਂਕਿ ਖਾਲਸਾ ਜੀ ਤੁਸੀਂ ਇੱਕ ਗੱਲ ਸਮਝਦੇ ਹੋ ਕਿ ਸਾਡੀ ਸਿੱਖ ਕੌਮ ਦੇ ਨਾਲ ਧੱਕੇ ਹੋ ਰਹੇ ਨੇ। ਜਿੱਥੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਉਹ ਰੱਖ ਰਹੇ ਹਾਂ, ਰਿਹਾਈ ਦੀ ਗੱਲ ਕਰ ਰਹੇ ਹਾਂ, ਉਲਟਾ ਰਿਹਾਈ ਕਰਾਉਣ ਵਾਲਿਆਂ ਨੂੰ ਬੰਦੀ ਬਣਾਇਆ ਜਾ ਰਿਹਾ। ਸੋ ਮੇਰੀ ਬੇਨਤੀ ਹੈ ਪੁਰਜੋਰ ਸਿੱਖ ਸੰਗਤ ਨੂੰ, ਪਿੰਡਾਂ 'ਚ, ਸ਼ਹਿਰਾਂ 'ਚ, ਪੰਜਾਬ ਵਾਸੀਆਂ ਨੂੰ, ਵਿਦੇਸ਼ 'ਚ ਰਹਿੰਦੇ ਵੀਰਾਂ ਨੂੰ ਕਿ ਆਪਾਂ ਨੌਜਵਾਨਾਂ ਨੂੰ ਖਾਸ ਤੌਰ ਅਪੀਲ ਕਰੀਏ ਕਿ ਆਹ ਜਿਹੜੇ ਟੋਲ ਪਲਾਜ਼ੇ ਨੇ ਇਹ ਬੰਦ ਹੋਣੇ ਚਾਹੀਦੇ ਨੇ। ਤੁਹਾਡੀ ਨਿੱਕੀ ਜਿਹੀ ਜਿਹੜੀ ਕੋਸ਼ਿਸ਼ ਹੈ 20 ਤਰੀਕ ਦੀ ਉਹ ਸਾਡੇ ਸਾਰੇ ਦੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਸਕਦੀ ਹੈ।